ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸੈਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 19 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਦੇ ਵਿਸ਼ੇਸ਼ ਇਜਲਾਸ ਤੋਂ। ਜਿਸ ਹਿਸਾਬ ਦੇ ਨਾਲ ਇਹ ਇਜਲਾਸ ਸੱਦਿਆ ਗਿਆ ਸ਼ਰਮਾ ਜੀ, ਇਹ ਡਰਾਮੇਬਾਜ਼ੀ ਹੈ ਜਾਂ ਫਿਰ ਵਾਕਈ ਕੇਂਦਰ ਮੂਹਰੇ ਅੜਨ ਦੇ ਲਈ ਹੈ ਇਜਲਾਸ? ਤੇ ਜੇਕਰ ਕੇਂਦਰ ਦੇ ਮੂਹਰੇ ਅੜਨ ਦੇ ਲਈ ਹੈ ਫਿਰ ਤਾਂ ਇਸ ਤੋਂ ਪਹਿਲਾਂ ਬਹੁਤ ਮਸਲੇ ਲੰਘ ਚੁੱਕੇ ਨੇ, ਉਦੋਂ ਵੀ ਸੱਦਣੇ ਚਾਹੀਦੇ ਸੀਗੇ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਇਹ ਤਾਂ ਦਰੁਸਤ ਹੈ ਕਿ ਕਈ ਮਸਲਿਆਂ ਦੇ ਉੱਤੇ ਅੜਨ ਦੀ ਲੋੜ ਸੀ। ਚਲੋ ਜੇ ਹੁਣ ਵੀ ਜਾਗ ਜਾਣ ਤਾਂ ਵੀ ਸਵੇਰਾ ਕਹਿ ਲਾਂਗੇ। ਸੋ ਇਸ ਲਈ ਫਿਲਹਾਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਮਨਰੇਗਾ ਨੂੰ, ਪਹਿਲਾਂ ਨਰੇਗਾ ਤੋਂ ਮਨਰੇਗਾ ਹੋ ਗਈ ਸੀ, ਫਿਰ ਮਨਰੇਗਾ ਤੋਂ ਹੁਣ ਜੀ ਰਾਮ ਜੀ ਹੋ ਗਈ, ਉਸ ਦਾ ਜਿਹੜਾ ਬਿੱਲ ਪਾਸ ਕੀਤਾ ਗਿਆ, ਉਸ ਤੇ ਲੈ ਕੇ ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਦੇਸ਼ ਦੀ ਸੰਸਦ ਦੇ ਵਿੱਚ, ਉਸਨੇ ਕਿਹਾ ਕਿ ਅਸੀਂ ਦੇਸ਼ ਭਰ ਚ ਪ੍ਰਦਰਸ਼ਨ ਕਰਾਂਗੇ, ਰੋਸ਼ ਮੁਜ਼ਾਹਰੇ ਕਰਾਂਗੇ, ਸੂਬਿਆਂ ਨੂੰ ਨਾਲ ਲੈ ਕੇ ਤੁਰਾਂਗੇ। ਦੂਸਰੇ ਪਾਸੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ। ਨਾਮ ਦਾ ਏਡਾ ਬੜਾ ਮਸਲਾ ਨਹੀਂ ਹੈ, ਕਿਉਂਕਿ ਨਾਮ ਦਾ ਇੱਕ ਪਹਿਲੂ ਵੱਖਰਾ ਹੈ ਕਿ ਲਗਾਤਾਰ ਨਾਮ ਬਦਲਣ ਦੀ ਪ੍ਰਕਿਰਿਆ, ਉਹ ਇੱਕ ਵੱਖਰਾ ਪਹਿਲੂ ਹੈ ਕਿ ਲਗਾਤਾਰ ਕੇਂਦਰ ਦੇ ਮਨਸ਼ਾ ਚ ਕੀ ਹੈ। ਕਿਸੇ ਨੂੰ ਕਹਿੰਦੇ ਨੇ ਜੀ ਕਿ ਮੁਗਲਾਂ ਦੇ ਰਾਜ ਦਾ ਹੈ, ਕਿਸੇ ਦਾ ਨਾਮ ਬਦਲ ਕੇ ਕਹਿੰਦੇ ਨੇ ਜੀ ਅੰਗਰੇਜ਼ਾਂ ਦੇ ਰਾਜ ਦਾ ਹੈ, ਕਦੇ ਕਹਿੰਦੇ ਨੇ ਜੀ ਬਸਤੀਵਾਦੀ ਦੇ ਨਾਂ ਦਾ। ਕਿ ਹੁਣ ਤਾਂ ਇਹ ਤਾਂ ਤੁਹਾਡੀਆਂ ਆਧੁਨਿਕ ਦੌਰ ਦੇ ਵਿੱਚੋਂ ਮਤਲਬ ਮੋਦੀ ਹੋਰਾਂ ਨੇ ਜੇ ਪੁੱਛੇ ਤਾਂ ਗੁਜਰਾਤ ਤੋਂ ਤੁਸੀਂ ਹੋ ਤੇ ਤੁਹਾਡੇ ਗੁਜਰਾਤ ਤੋਂ ਹੀ ਗਾਂਧੀ ਹੈ, ਤੇ ਤਾਂ ਵੀ ਤੁਸੀਂ ਇਹ ਨਾਮ ਬਦਲਣ ਦੇ ਪਿੱਛੇ ਫਿਰ ਮਨਸ਼ਾ ਕੀ ਹੈ? ਸੋ ਇਸ ਲਈ ਕਿਤੇ ਨਾ ਕਿਤੇ ਇਹ ਨਾਮ ਬਦਲਣ ਵਾਲਾ ਤਾਂ ਇੱਕ ਮਾਮਲਾ ਹੈਗਾ ਹੀ ਹੈ, ਪਰ ਨਾਮ ਨਾਲੋਂ ਵੱਡਾ ਮਨਰੇਗਾ ਦੇ ਵਿੱਚ ਪਹਿਲੂ ਇਹ ਹੈ ਕਿ ਤੁਸੀਂ ਉਹਦਾ ਸਰੂਪ ਬਦਲ ਰਹੇ ਹੋ, ਤੁਸੀਂ ਉਹਦਾ ਤਰੀਕਾਕਾਰ ਬਦਲ ਰਹੇ ਹੋ, ਤੁਸੀਂ ਸੂਬਿਆਂ ਤੇ ਵੀ ਬੋਝ ਪਾ ਰਹੇ ਹੋ ਤੇ ਤੁਸੀਂ ਇਸ ਨੂੰ ਇੰਜ ਲੱਗ ਰਿਹਾ ਕਿ ਜਿਵੇਂ ਚਲਾਉਣ ਦੀ ਬਜਾਏ ਬੰਦ ਕਰਨਾ ਚਾਹੁੰਦੇ ਹੋ। ਤੁਸੀਂ ਕਿਰਤੀਆਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ ਵੀ, ਉਹਨਾਂ ਤੋਂ ਵੀ ਰੁਜ਼ਗਾਰ ਖੋਣ ਦੀ ਦਿਖਾ ਇਹ ਰਹੇ ਹੋ ਕਿ ਅਸੀਂ 125 ਦਿਨ ਦਾ ਹੋ ਜਾਣਾ। ਸੋ ਜਿਹੜੇ ਇਹ ਸਾਰੇ ਪਹਿਲੂ ਨੇ ਤੇ ਇਹਦੇ ਨਾਲ ਜੁੜਿਆ ਪਿੰਡਾਂ ਦੇ ਵਿਕਾਸ ਦਾ ਪਹਿਲੂ ਹੈ, ਕਿਉਂਕਿ ਪਿੰਡ ਦੇ ਵਿੱਚ ਪੰਜਾਬ ਦੇ ਹਵਾਲੇ ਜੇ ਦੇਖੋ ਤਾਂ ਸੂਬਾ ਸਰਕਾਰ ਦਾ 1 ਰੁਪਈਆ ਨਹੀਂ ਲੱਗਦਾ। ਜੇ ਕੁਛ ਲੱਗਦਾ ਪਿੰਡਾਂ 'ਚ ਤਾਂ ਮਨਰੇਗਾ ਤਹਿਤ ਤੇ ਹੋ ਰਿਹਾ ਜੋ ਕੰਮ ਹੋ ਰਹੇ ਨੇ। ਜੀ ਜੀ ਸਹੀ। ਜਿਹੜੀਆਂ ਟੈਲਾਂ, ਇੱਟਾਂ, ਸੜਕਾਂ, ਤੁਹਾਨੂੰ ਪੁਲ, ਕੋਈ ਸਕੂਲ, ਕੋਈ ਕਿਤੇ ਸ਼ਮਸ਼ਾਨ ਘਾਟ, ਕਿਤੇ ਸਟੇਡੀਅਮ ਕੋ ਬਣਦਾ ਦਿਖਦਾ ਤਾਂ ਉਹ ਸਾਰੀ ਲੇਬਰ, ਸਾਰਾ ਕੰਮ, ਸਾਰਾ ਸਮਾਨ ਉਹ ਮਨਰੇਗਾ ਤਹਿਤ ਆ ਰਿਹਾ ਲਗਭਗ। ਤੇ ਹੁਣ ਜਿਹੜੀ ਇਹ ਨਵੀਂ ਯੋਜਨਾ ਦੇ ਤਹਿਤ ਜੀ ਰਾਮ ਜੀ ਦੇ ਤਹਿਤ ਜਾਊਗਾ ਤਾਂ ਫਿਰ ਭੁੱਲ ਜਾਓ ਕਿ ਪਿੰਡ 'ਚ ਵੀ ਕੋਈ ਇੱਕ ਇੱਟ ਲੱਗ ਜਾਊਗੀ, ਕੋਈ ਟੈਲ ਲੱਗ ਜਾਊਗੀ, ਕਿਉਂਕਿ ਅੱਜ ਦੀ ਤਰੀਕ 'ਚ ਜੋ ਯੋਜਨਾ ਸੀ ਉਹਦੇ ਤਹਿਤ ਚਾਹੇ 100 ਦਿਨ ਦਾ ਕੰਮ ਸੀ, ਉਹ ਕੰਮ 30 ਦਿਨ, 40 ਦਿਨ, 50 ਦਿਨ ਤੋਂ ਉੱਪਰ ਕਦੇ ਔਸਤ ਗਿਆ ਨਹੀਂ। ਤੇ ਇਸ ਮੌਕੇ ਦੇਸ਼ ਦੇ ਵਿੱਚ 38 ਦਿਨਾਂ ਦੀ ਔਸਤ ਹੈ ਤੇ ਪੰਜਾਬ ਦੇ ਵਿੱਚ 26-27 ਦਿਨਾਂ ਦੀ ਔਸਤ ਚੱਲੀ ਜਾਂਦੀ ਹੈ। ਸਹੀ। ਤੇ ਇਸ ਮੋਦੀ ਸਰਕਾਰ ਦੇ ਇਸ ਦੌਰ ਦੇ ਵਿੱਚ ਤਾਂ ਦੇਖ ਲਓ, ਜੇ ਕਿਸੇ ਨੂੰ ਕੰਮ ਮਿਲਿਆ ਵੀ ਹੋਵੇ, ਕੁਝ ਭਗਵੰਤ ਮਾਨ ਹੋਣੀ ਸਰਕਾਰ ਦੇ ਦੌਰ 'ਚ ਦੇਖ ਲਓ ਕਿੰਨਾ ਕੁ ਕੰਮ ਹੋਏ। ਸੋ ਇਸ ਲਈ ਇਹ ਸਾਰੇ ਸਵਾਲ ਜਿਹੜੇ ਖੜੇ ਸੀ ਉਹਦੇ ਵਿੱਚੋਂ ਜਦੋਂ ਵਿਰੋਧ ਦੀ ਆਵਾਜ਼ ਉੱਠੀ ਤਾਂ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਲਓ ਅਸੀਂ ਇਸ ਦਾ ਵਿਰੋਧ ਕਰਾਂਗੇ ਕਿ ਇਹ ਧੱਕਾ ਹੋ ਗਿਆ, ਇਸ ਲਈ ਅਸੀਂ ਮਨਰੇਗਾ ਦੇ ਨੂੰ ਵਿਰੋਧ ਕਰਨ ਦੇ ਲਈ ਵਿਸ਼ੇਸ਼ ਇਜਲਾਸ ਸੱਦ ਰਹੇ ਹਾਂ। ਸਵਾਗਤਯੋਗ ਕਦਮ ਹੈ ਜੀ, ਪੰਜਾਬ ਸਰਕਾਰ ਚੰਗਾ ਕਦਮ ਚੁੱਕ ਰਹੀ ਹੈ ਜੀ, ਵਿਸ਼ੇਸ਼ ਇਜਲਾਸ ਬੁਲਾ ਕੇ ਇਹਦੇ ਵਿੱਚ ਕੇਂਦਰ ਦੇ ਇਸ ਬਿੱਲ ਦਾ ਵਿਰੋਧ ਕਰਦੇ ਹੋ ਮਤਾ ਲਿਆਉਣ, ਮਤਾ ਪਾਸ ਕਰਨ ਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦਿੱਲੀ ਆਪ ਚਲੇ ਜਾਣ ਇਕੱਠੇ ਹੋ ਕੇ ਦੇਣ। ਜੇ ਰਾਜਪਾਲ ਨੂੰ ਫੜਾ ਕੇ ਆਉਣਾ ਫਿਰ ਤਾਂ ਉਹ ਕੂੜੇ ਦੀ ਟੋਕਰੀ 'ਚ ਜਾਊਗਾ ਜੀ। ਜਾਂ ਤਾਂ ਫਿਰ ਇਹ ਹੈ ਕਿ ਉਸ ਮਤੇ ਨੂੰ ਪਾਸ ਕਰਕੇ ਇਹ ਦਿੱਲੀ ਜੰਤਰ ਮੰਤਰ ਤੱਕ ਜਾਣ। ਕੱਲੀ ਇਜਲਾਸ ਬੁਲਾਉਣਾ ਪਹਿਲ ਕਦਮੀ ਠੀਕ ਹੈ,
ਕੱਲੀ ਇਜਲਾਸ ਨਾਲ ਗੱਲ ਨਹੀਂ ਬਣਨੀ, ਘੱਟੋ ਘੱਟ ਸਰਬਦਲੀ ਬੈਠਕ, ਘੱਟੋ ਘੱਟ ਪਹਿਲਾਂ ਕੈਬਨਿਟ, ਫਿਰ ਸਰਬਦਲੀ ਬੈਠਕ ਤੇ ਫਿਰ ਇਜਲਾਸ, ਤੇ ਇਜਲਾਸ ਤੋਂ ਬਾਅਦ ਉਹਨਾਂ ਸਾਰੇ ਸੂਬਿਆਂ ਨੂੰ ਜਿਹੜੇ ਸੂਬਿਆਂ ਤੇ ਸਿੱਧਾ ਅਸਰ ਪੈਣਾ, ਚਾਹੇ ਉਹ ਸੂਬੇ ਮਤਲਬ ਕਿ ਐਨਡੀਏ ਤੋਂ ਬਾਹਰ ਵਾਲੇ ਨੇ, ਚਾਹੇ ਐਨਡੀਏ ਚ ਨੇ, ਚਾਹੇ ਨਤੀਸ਼ ਤੇ ਚਾਹੇ ਚੰਦਰ ਬਾਬੂ ਨਾਇਡੂ ਨੇ, ਜਾਂ ਕੁਝ ਭਾਜਪਾਈ ਸੂਬੇ ਵੀ ਨੇ ਜਿੱਥੇ ਉਹਨਾਂ ਦੀ ਸਰਕਾਰ ਹੈ, ਉਹ ਵੀ ਇਸ ਫਿਕਰ ਚੋਂ ਨੇ ਕਿ ਸਾਡੇ ਸੂਬਿਆਂ ਦੀ, ਕਿਉਂਕਿ ਪਹਿਲਾਂ ਜਿਹੜੀ 90-10 ਦੀ ਰੇਸ਼ੋ ਚ ਆਉਂਦੀ ਸੀ ਅਦਾਇਗੀ, ਕਿ ਨਰੇਗਾ ਦੇ ਤਹਿਤ ਕੁੱਲ ਜਿੰਨਾ ਖਰਚਾ ਆਉਣਾ ਕਿਸੇ ਸੂਬੇ ਨੂੰ ਤਾਂ 90% ਕੇਂਦਰ ਨੂੰ ਦੇਣਾ ਹੁੰਦਾ ਸੀ, 10% ਹੀ ਸੂਬੇ ਨੇ ਆਪਣਾ ਪਾਉਣਾ ਸੀ। ਹੁਣ ਉਹ 60-40 ਹੋ ਜਾਣਾ, ਤੇ ਜਦੋਂ ਸੂਬੇ ਤੇ 40% ਦੀ ਬੋਝ ਪੈ ਗਿਆ, ਫਿਰ ਸੂਬਾ ਤਾਂ ਕੁਝ ਕਰ ਹੀ ਨਹੀਂ ਸਕਦਾ ਜੀ। ਪਤਾ ਹੀ ਹੈ ਪੰਜਾਬ ਦੇ ਹਵਾਲੇ ਨਾਲ, ਤਾਂ ਦੇਖ ਕੇ ਦੇਖ ਲਓ, ਫਿਰ ਤਾਂ ਯੋਜਨਾ ਮਰ ਜਾਣੀ ਹੈ। ਤੇ ਬਾਕੀ ਜਿਹੜੀਆਂ ਘੁੰਡੀਆਂ ਨੇ ਕੇਂਦਰ ਦੀਆਂ, ਉਹ ਵੀ ਸਾਰਾ ਕੁਝ ਇਸੇ ਗੱਲ ਵੱਲ ਸੰਕੇਤ ਕਰਦੀਆਂ ਨੇ ਕਿ ਹਾਂ, ਸੋ ਇਹ ਕੇਂਦਰੀਕਰਨ ਦਾ ਹਵਾਲਾ ਵੀ ਹੈ, ਮਨਰੇਗਾ ਨੂੰ ਖਤਮ ਕਰਨ ਦਾ ਹਵਾਲਾ ਵੀ ਹੈ, ਸੂਬਿਆਂ ਤੇ ਨਵਾਂ ਬੋਝ ਪਾਉਣ ਦਾ ਹਵਾਲਾ ਵੀ ਹੈ, ਕਿਰਤੀਆਂ ਤੋਂ ਰੁਜ਼ਗਾਰ ਖੋਣ ਦਾ ਹਵਾਲਾ ਵੀ, ਕਿੰਨੇ ਪਹਿਲੂ ਨੇ। ਇਹਨਾਂ ਪਹਿਲੂਆਂ ਨੂੰ ਲੈ ਕੇ ਜੇ ਤੁਸੀਂ ਗੰਭੀਰ ਚਰਚਾ ਕਰਦੇ ਹੋ ਤਾਂ ਉਹਦੇ ਤੇ ਰਾਜਨੀਤਿਕ ਲੜਾਈ ਲੜਨੀ ਪੈਣੀ ਹੈ ਮਤਾ ਪਾਉਣ ਤੋਂ ਕਿ ਜੇ ਤਾਂ ਉਹਦੀ ਮਨਸ਼ਾ ਹੈਗੀ ਹੈ ਫਿਰ ਤਾਂ ਇਹ ਸਹੀ ਹੈ, ਤੇ ਨਹੀਂ ਤਾਂ ਫਿਰ ਇਹ ਡਰਾਮਾ ਨਾ ਸਾਬਤ ਹੋ ਜਾਵੇ ਕਿਤੇ ਜੀ। ਇਹ ਗੌਰ ਕਰਨ ਦੀ ਲੋੜ ਹੈ। ਉਹਦੇ ਵਿੱਚ ਇੱਕ ਸ਼ੰਕਾ ਇਸ ਲਈ ਪਹਿਲਾਂ ਹੀ ਖੜੀ ਹੋ ਗਈ ਕਿ ਜਿੱਦਣ ਅੱਗ ਲੱਗਦੀ ਹੈ ਪਾਣੀ ਉਸੇ ਸਮੇਂ ਪਾਉਣਾ ਪੈਂਦਾ ਕਿ ਬਈ ਤੁਰੰਤ ਅੱਗ ਬੁਝਾ ਲਓ, ਨੁਕਸਾਨ ਘੱਟ ਹੋਵੇ। ਅਗਲਿਆਂ ਨੇ ਬਿੱਲ ਪਾਸ ਕਰ ਲਿਆ ਤੇ ਤੁਸੀਂ ਕਹਿੰਦੇ ਹੋ ਜੀ ਹੁਣ ਅਸੀਂ 20 ਜਨਵਰੀ ਦੇ ਨੇੜੇ ਤੇੜੇ ਜਾ ਕੇ ਦੂਜੇ ਹਫ਼ਤੇ ਚ ਜਨਵਰੀ ਦੇ ਚ ਅਸੀਂ ਇਜਲਾਸ ਬੁਲਾਵਾਂਗੇ। ਮਤਲਬ ਤੁਸੀਂ ਤਾਂ ਬਖਵਾ ਦੇ ਰਹੇ ਹੋ ਹੋਰ, ਜਦ ਤੱਕ ਤਾਂ ਬਹੁਤ ਪਾਣੀ ਲੰਘ ਜਾਣਾ ਪੁਲਾਂ ਥੱਲੇ। ਸੋ ਇਸ ਲਈ ਤੁਰੰਤ ਇਜਲਾਸ ਬੁਲਾਉਂਦੇ, ਤੁਰੰਤ ਕਾਰਵਾਈ ਪਾਉਂਦੇ, ਤੇ ਹੋਰ ਸੂਬਿਆਂ ਨੂੰ ਵੀ ਹੁੰਦਾ ਕਿ ਲੈ ਵੀ ਗੱਲ ਤੁਰ ਪਈ। ਸੋ ਜਾਂ ਤੁਹਾਡੇ ਅਫਸਰਾਂ ਅਧਿਕਾਰੀਆਂ ਨੂੰ ਪਹਿਲਾਂ ਤੋਂ ਪਤਾ ਸੀ, ਸਰਕਾਰਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਜੇ ਕੁਝ ਹੋਣ ਜਾ ਰਿਹਾ, ਤੁਸੀਂ ਉਸ ਸਮੇਂ ਦਰਮਿਆਨ ਇਹ ਇਜਲਾਸ ਬੁਲਾ ਕੇ ਚਰਚਾ ਕਿਉਂ ਨਹੀਂ ਛੇੜੀ? ਚਲੋ ਦੇਰ ਆਏ ਦਰੁਸਤ ਆਏ, ਪਰ ਜੇ ਇਹ ਵਿਧਾਨ ਸਭਾ ਦਾ ਇਜਲਾਸ ਹੁੰਦਾ ਔਰ ਉਹਦੇ ਵਿੱਚ ਮਤਾ ਪੈਂਦਾ ਤੇ ਉਹਦੇ ਤੇ ਤਕੜੇ ਹੋ ਕੇ ਲੜਾਈ ਲੜਦੀ ਹੈ ਤਾਂ ਸੁਨੇਹਾ ਜਾਊਗਾ, ਨਹੀਂ ਇਹ ਨਟੰਕੀ ਸਾਬਤ ਹੋਊਗਾ। ਹਾਂਜੀ ਬਿਲਕੁਲ। ਦੇਖੋ ਸਮਾਂ ਲੰਘੇ ਤੋਂ ਤਾਂ ਹੁਣ ਉੱਥੇ ਰਾਜ ਸਭਾ ਮੈਂਬਰ ਕਿਹੜਾ ਹੈ ਨਹੀਂਗੇ, ਉਹਨਾਂ ਦਾ ਕੀ ਫਰਜ਼ ਬਣਦਾ ਸੀ? ਉਹਨਾਂ ਦਾ ਨਹੀਂ ਫਰਜ਼ ਬਣਦਾ ਸੀ ਇਸ ਮਾਮਲੇ 'ਚ ਬੋਲਣ ਦਾ? ਜਾਂ ਇਹਨਾਂ ਦੇ ਲੋਕ ਸਭਾ ਦੇ ਵਿੱਚ ਤਾਂ ਸ਼ਾਇਦ ਹੁਣ ਕੋਈ ਹੈ ਨਹੀਂਗਾ ਇਹਨਾਂ ਦਾ ਮੈਂਬਰ, ਲੋਕ ਸਭਾ ਤਾਂ ਖਾਲੀ ਹੈ, ਨਿੱਲ ਬਟਾ ਸਨਾਟਾ ਹੀ ਲੱਗਦੀ ਹੈ ਮੈਨੂੰ, ਪਰ ਰਾਜ ਸਭਾ ਦੇ ਵਿੱਚ ਤਾਂ ਹੈਗੇ ਨੇ। ਤੇ ਦੂਜੀ ਗੱਲ ਇਹ ਸ਼ਰਮਾ ਜੀ, ਚਲੋ ਮਨਰੇਗਾ ਲੋਕ ਸਭਾ ਦੇ ਵਿੱਚ ਵੀ ਮੀਤ ਹੇਅਰ ਹੈਗਾ, ਮੀਤ ਹੇਅਰ ਹੈਗਾ, ਹਾਂਜੀ ਸੱਚ, 3 ਗਿਆ। ਮਾਲਵਿੰਦਰ ਕੰਗ ਹੈਗਾ, ਮਾਲਵਿੰਦਰ ਕੰਗ ਵੀ ਹੈਗਾ ਅਨੰਦਪੁਰ ਸਾਹਿਬ, ਮਾਲਵਿੰਦਰ ਕੰਗ ਹੈਗਾ, ਈਵਨ ਉੱਥੇ ਹੁਸ਼ਿਆਰਪੁਰ ਵਾਲਾ ਡਾਕਟਰ ਹੈਗਾ ਉਹ ਜੀ। ਠੀਕ ਹੈ, 3 ਮੈਂਬਰ ਪਾਰਲੀਮੈਂਟ, 3 ਮੈਂਬਰ ਪਾਰਲੀਮੈਂਟ ਚੋਂ ਗਏ ਨੇ ਜੀ। ਬਿਲਕੁਲ। ਤੇ ਦੂਜੀ ਗੱਲ ਇਹ ਸ਼ਰਮਾ ਜੀ ਕਿ ਜੇ ਹੁਣ ਇਜਲਾਸ ਸੱਦਿਆ ਜਾ ਰਿਹਾ, ਤੇ ਆਪਾਂ ਤਾਂ ਤੁਸੀਂ ਬਹੁਤ ਸਮਾਂ ਪਹਿਲਾਂ ਹੀ ਗੱਲ ਕਰਦੇ ਹੁੰਦੇ ਸੀ ਜਦੋਂ ਆਪਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰਦੇ ਸੀ, ਵੀ ਜਿਸ ਤਰੀਕੇ ਦਾ ਉਹਦਾ ਢਾਂਚਾ ਹੈ ਸਿੰਡੀਕੇਟ ਦਾ, ਜਾਂ ਹੋਰ ਪੰਜਾਬ ਦੇ ਰਾਜ ਦੀ ਉਹ ਰਾਜਧਾਨੀ ਹੈ ਚੰਡੀਗੜ੍ਹ, ਤੇ ਉਹਦੀ ਯੂਨੀਵਰਸਿਟੀ ਹੈ ਪੰਜਾਬ ਦੀ, ਤੇ ਵਿਧਾਨ ਸਭਾ ਦੇ ਵਿੱਚ ਨਿੰਦਿਆ ਮਤਾ ਲਿਆਵੇ ਸਰਕਾਰ। ਬੀਬੀਐਮਬੀ ਦੇ ਮਾਮਲੇ ਤੇ ਆਪਾਂ ਕਹਿੰਦੇ ਰਹੇ ਸਰਕਾਰ ਇਜਲਾਸ ਸੱਦੇ ਜਾਂ ਕੁਝ ਵੀ ਕਰੇ, ਬਹੁਤ ਸਾਰੇ ਦੌਰ ਆਏ ਨੇ ਜਦੋਂ ਆਪਾਂ ਸਰਕਾਰ ਤੋਂ ਇਜਲਾਸ ਦੀ ਮੰਗ ਕਰਦੇ ਰਹੇ। ਬਿਲਕੁਲ, ਉਹ ਤਾਂ ਹੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਸਮਾਂ ਹੁੰਦਾ ਹੈ ਕਿ ਤੁਸੀਂ ਤੁਰੰਤ ਉਸ ਮਸਲੇ ਤੇ ਚਾਰਜੋਈ ਕਰਦੇ ਨਜ਼ਰ ਆਵੋ। ਜੀ ਜੀ ਜੀ। ਜਦੋਂ ਤੁਸੀਂ ਉਸ ਚਾਰਜੋਈ ਤੋਂ ਭਗੌੜੇ ਹੁੰਦੇ ਹੋ ਫਿਰ ਤਕਲੀਫ ਹੁੰਦੀ ਹੈ ਕਿ ਤੁਸੀਂ ਸਿਰਫ ਸੂਬੇ ਨੂੰ ਇਹ ਦੱਸਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਦੇਖੋ ਜੀ ਅਸੀਂ ਬਹੁਤ ਭੱਜ ਨੱਠ ਕਰ ਰਹੇ ਹਾਂ, ਬਹੁਤ ਕੋਸ਼ਿਸ਼ ਕਰ ਰਹੇ ਹਾਂ, ਦੇਖੋ ਜੀ ਅਸੀਂ ਇਜਲਾਸ ਬੁਲਾ ਲਿਆ, ਅਸੀਂ ਮਤਾ ਪਾ ਲਿਆ, ਤੇ ਕੇਂਦਰ ਨੂੰ ਤੁਸੀਂ ਇਹ ਸੁਨੇਹਾ ਦੇਣਾ ਪਾਉਂਦੇ ਹੋ ਜੀ ਅਸੀਂ ਤਕਨੀਕੀ ਤੌਰ ਤੇ ਠੀਕ ਰਹਿਣਾ ਚਾਹੁੰਦੇ ਹੋ, ਤੁਹਾਡੇ ਕੰਮ 'ਚ ਅੜਿੱਕਾ ਨਹੀਂ। ਤੁਸੀਂ ਉਹਨਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਮੋਦੀ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦੇ ਹੋ ਕਿ ਅਸੀਂ ਕੋਈ ਅੜਿੱਕਾ ਨਹੀਂ ਬਣ ਰਹੇ ਜੀ, ਅਸੀਂ ਤਾਂ ਬਸ ਆਪਣੇ ਰਿਕਾਰਡ 'ਚ ਦਰੁਸਤ ਰਹਿਣਾ, ਇਸ ਲਈ ਅਸੀਂ ਇਜਲਾਸ ਬੁਲਾਇਆ। ਸੋ ਇਹ ਜੇ ਤਾਂ ਇਸੇ ਲਈ ਕਰਨਾ ਫਿਰ ਕੋਈ ਫਾਇਦਾ ਨਹੀਂ। ਹਾਂ, ਜੇ ਸੱਚਮੁੱਚ ਇਹਦੇ ਤੇ ਪਹਿਰੇਦਾਰੀ ਕਰਨੀ ਹੈ ਤਾਂ ਤੁਹਾਨੂੰ ਜੰਤਰ ਮੰਤਰ ਵੀ ਬੈਠਣਾ ਪੈ ਸਕਦਾ ਹੈ, ਤੁਹਾਨੂੰ ਮੋਦੀ ਅਮਿਤ ਸ਼ਾਹ ਦੇ ਘਰੇ ਵੀ ਜਾਣਾ ਪੈ ਸਕਦਾ, ਤੁਹਾਨੂੰ ਬਾਕੀ ਦਲਾਂ ਦੇ ਨਾਲ ਜਿਨ੍ਹਾਂ ਨਾਲ ਤੁਹਾਡੀ ਨਹੀਂ ਬਣਦੀ ਉਹਨਾਂ ਨੂੰ ਵੀ ਨਾਲ ਲੈਣਾ ਪੈ ਸਕਦਾ, ਤੁਹਾਨੂੰ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸਾਥ ਵੀ ਮੰਗਣਾ ਚਾਹੀਦਾ। ਬਿਲਕੁਲ। ਸੋ ਇਸ ਤਰੀਕਾ ਨਾਲ ਲੜਾਈ ਲੜਨ ਦੀ ਲੋੜ ਹੈ। ਵੈਸੇ ਕੇਜਰੀਵਾਲ ਤੋਂ ਵੱਧ ਕਿਹਨੂੰ ਆਉਂਦਾ ਧਰਨਾ ਲਾਉਣਾ, ਰਜਾਈ ਲੈ ਕੇ ਪੈਂਦਾ ਹੀ ਰਿਹਾ ਅਗਲਾ ਫੁੱਟਪਾਥ ਤੇ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ, ਭਗਵੰਤ ਨੂੰ ਵੀ ਨਾਲ ਲੈ ਜਾਵੇ ਹੁਣ ਪਹਿਲਣ ਜੀ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਇੱਕ ਪੰਥਕ ਮਾਮਲੇ ਦੀ। ਜਥੇਦਾਰ ਗੜਗੱਜ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਚਿੱਠੀ ਆਈ ਹੈ ਜੀ। ਬਿਲਕੁਲ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਚਿੱਠੀ ਲਿਖੀ ਸੀ ਲੰਘੇ ਦਿਨਾਂ 'ਚ, ਤੇ ਉਹ 'ਚ ਕਿਹਾ ਗਿਆ ਸੀਗਾ ਵੀ ਕਿ ਤੁਸੀਂ ਜਿਹੜਾ ਕੇਂਦਰ ਧੱਕੇ ਨਾਲ ਵੀਰਬਾਲ ਦਿਵਸ ਦੇਸ਼ ਭਰ 'ਚ ਮਨਾਉਣ ਦੇ ਹਵਾਲੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਦੇਖੋ ਜੀ ਇਸ ਤਰ੍ਹਾਂ ਗੁਰੂ ਸਾਹਿਬ ਦੇ ਇਤਿਹਾਸ ਨੂੰ, ਗੁਰੂ ਸਾਹਿਬ ਦੀ ਕੁਰਬਾਨੀ ਨੂੰ ਅਗਾਂਹ ਲੈ ਕੇ ਜਾ ਰਹੇ ਹਾਂ। ਉਹ ਕਹਿੰਦੇ ਕਿ ਅਸਲ ਦੇ ਵਿੱਚ ਉਹ ਉਸਨੂੰ ਆਪਣੇ ਤਰੀਕਾਕਾਰ 'ਚ ਲਿਆਉਣਾ ਚਾਹੁੰਦੇ ਨੇ, ਆਪਣੇ ਰੰਗ 'ਚ ਲਿਆਉਣਾ ਚਾਹੁੰਦੇ ਨੇ, ਤਾਂ ਹੀ ਉਹ
ਬਾਲ ਮਤਲਬ ਬਾਲ ਸ਼ਬਦ ਤੋਂ ਹੀ ਆਪਣੇ ਆਪ ਚ ਆਪਾਂ ਪਹਿਲਾਂ ਵੀ ਵਿਸਤਾਰ ਜੀ, ਕਰ ਜੀ, ਸਕਦੇ ਕਿ ਸਾਡੇ ਲਈ ਤਾਂ ਉਹ ਬਾਬੇ ਨੇ, ਤੁਹਾਡੇ ਲਈ ਉਹ ਤੁਸੀਂ ਬਾਲ ਬਣਾ ਕੇ ਉਹਨੂੰ ਪੇਸ਼ ਕਰਨਾ ਚਾਹੁੰਦੇ ਹੋ। ਸੋ ਇਸ ਦੇ ਉੱਤੇ ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਚਾਰਜੋਈ ਕਰਦੇ ਹਾਂ ਸਿੱਖ ਮੈਂਬਰ ਪਾਰਲੀਮੈਂਟਾਂ ਨੂੰ ਕਿਹਾ ਕਿ ਤੁਸੀਂ ਕੇਂਦਰ ਦੇ ਵਿੱਚ ਇਹ ਮੁੱਦਾ ਚੁੱਕੋ, ਸੰਸਦ 'ਚ ਇਹ ਮੁੱਦਾ ਚੁੱਕੋ। ਪਰ ਉਹਦਾ ਅਸਰ ਹੋਇਆ, ਮੈਂਬਰ ਪਾਰਲੀਮੈਂਟਾਂ ਨੇ ਗੱਲ ਕੀਤੀ, ਉਹਦੇ ਬਾਰੇ ਬੋਲਿਆ। ਪਰ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੇ ਜੇਲ੍ਹ 'ਚ ਇੱਕ ਚਿੱਠੀ ਲਿਖੀ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਨੂੰ। ਉਹ 'ਚ ਉਹਨਾਂ ਨੇ ਨੁਕਤਾ ਸਾਂਝਾ ਕੀਤਾ ਹੈ ਵੀ ਕਿ ਅਕਾਲ ਤਖਤ ਸਾਹਿਬ ਅਪੀਲ ਕਾਹਤੋਂ ਕਰਨ ਲੱਗ ਪਿਆ, ਜਿਸ ਤਖਤ ਤੋਂ ਹੁਕਮ ਹੁੰਦੇ ਨੇ ਉੱਥੋਂ ਅਪੀਲ ਕਿਉਂ? ਉਹਦੇ ਵਿੱਚ ਉਹਨਾਂ ਨੂੰ ਵੀ ਅਪੀਲ, ਜਿਨ੍ਹਾਂ ਨੇ ਅਕਾਲ ਤਖਤ ਢਾਇਆ ਉਹਨਾਂ ਦੀ ਪਾਰਟੀ ਦੇ ਮੈਂਬਰਾਂ ਨੂੰ ਵੀ ਤੁਸੀਂ ਚਿੱਠੀਆਂ ਲਿਖ ਰਹੇ ਹੋ ਜੀ। ਤੇ ਉਹਨਾਂ ਨੇ ਇਹ ਵੀ ਨੁਕਤਾ ਸਾਂਝਾ ਕੀਤਾ ਕਿ ਕੀ ਤੁਹਾਡੇ ਹੁਕਮਾਂ ਦੀ ਹੁਣ ਤਾਮੀਲ ਨਹੀਂ ਹੁੰਦੀ, ਤੁਹਾਡੇ ਹੁਕਮਾਂ ਨਾਲ ਇਸ ਮਸਲੇ ਤੇ ਲੜਾਈ ਲੜਨ ਲਈ ਕੌਮ ਹੈ ਨਹੀਂ। ਤੇ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਕਈ ਨੁਕਤਿਆਂ ਤੇ ਫਿਰ ਚਰਚਾ ਛਿੜੀ ਹੈ ਚਿੱਠੀ ਤੋਂ ਬਾਅਦ ਕਿ ਐਸਜੀਪੀਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ ਛੇੜਦੀ ਹੈ। ਉਹ ਪੰਡਾਂ ਭਰ ਕੇ ਦਸਤਕ ਇਕੱਠੇ ਹੋ ਜਾਂਦੇ ਨੇ ਤੇ ਪਰ ਉਹਦੇ ਉੱਤੇ ਕੋਈ ਚਾਰਜ ਹੋਈ ਨਹੀਂ, ਤੁਸੀਂ ਪਹੁੰਚ ਹੀ ਨਹੀਂ ਕਰ ਪਾਉਂਦੇ, ਤੁਹਾਨੂੰ ਸਮਾਂ ਹੀ ਨਹੀਂ ਦਿੰਦੇ ਹੁਣ ਮੌਕੇ ਦੇ ਪ੍ਰਧਾਨ ਮੰਤਰੀ ਹੈ ਨਾ, ਕੇਂਦਰੀ ਮੰਤਰੀ। ਸੋ ਇਸ ਦੇ ਉੱਤੇ ਕੀ ਅਸੀਂ ਗੰਭੀਰ ਹੈਗੇ ਆ ਕਿ ਸਾਡੀ ਅਣਦੇਖੀ ਕਿਵੇਂ ਹੋ ਰਹੀ ਹੈ, ਪੰਥਕ ਤੌਰ ਤੇ ਵੀ, ਸਿਆਸੀ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਔਰ ਸੂਬੇ ਦੇ ਤੌਰ ਤੇ ਵੀ। ਸੋ ਉਹਦੇ ਵਿੱਚੋਂ ਇਹ ਸਿੱਖ ਮਸਲਾ ਜਦੋਂ ਇਸ ਪਹਿਲੂ ਤੇ ਆਇਆ ਤਾਂ ਫਿਰ ਇਹ ਵੀ ਚਰਚਾ ਨਿਕਲੀ ਕਿ ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਇਹ ਗੌਰ ਕਰਨਾ ਚਾਹੀਦਾ ਕਿ ਉਹ ਮੰਤਰੀ ਸੰਤਰੀ ਨਹੀਂ ਹੈਗੇ। ਜੀ ਸਹੀ ਹੈ, ਬਿਲਕੁਲ। ਉਹ ਕੌਮ ਦੇ ਜਥੇਦਾਰ ਨੇ ਤੇ ਹਰ ਗੱਲ ਤੇ ਤੁਸੀਂ ਨੋਟ ਨਹੀਂ ਕੱਢਣਾ ਹੁੰਦਾ। ਉਹਦੇ ਲਈ ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਹੈ, ਪੰਥਕ ਧਿਰਾਂ ਨੇ, ਅਕਾਲੀ ਦਲ ਹੈ, ਹੋਰ ਅਕਾਲੀ ਦਲ ਨੇ, ਵੱਖ-ਵੱਖ ਪੰਥਕ ਨੁਮਾਇੰਦੇ ਨੇ, ਉਹਨਾਂ ਨੂੰ ਆਦੇਸ਼ ਲਾਓ। ਸਹੀ, ਭਾਈ ਲੜੋ ਲੜਾਈ। ਜੇ ਹਰ ਗੱਲ ਤੇ ਜਥੇਦਾਰ ਨੇ ਰੋਜ਼ ਟਵੀਟ ਕਰਨਾ, ਜਥੇਦਾਰ ਨੇ ਰੋਜ਼ ਬਿਆਨ ਦੇਣਾ, ਜਥੇਦਾਰ ਨੇ ਰੋਜ਼ ਮੀਡੀਆ 'ਚ ਕੰਮ ਕਰਨਾ, ਇਹ ਤਰੀਕਾਕਾਰ ਨਹੀਂ ਹੁੰਦਾ। ਤੁਸੀਂ ਕੌਮ ਦੇ ਸਿਰਮੌਰ ਅਹੁਦੇ ਤੇ ਹੋ ਔਰ ਉਸ ਥਾਂ ਦੇ ਉੱਤੇ ਜਿਹੜਾ ਮਾਮਲਾ ਤੁਹਾਡੇ ਧਿਆਨ 'ਚ ਆਵੇ, ਤੁਹਾਡੇ ਉੱਥੇ ਦਰਜ ਕਰਾਇਆ ਜਾਵੇ, ਇੱਕ ਤਾਂ ਉਹਦੇ ਉੱਤੇ ਕਾਰਵਾਈ ਕਰਨੀ ਜ਼ਰੂਰੀ ਹੁੰਦੀ ਹੈ। ਦੂਸਰਾ, ਜਿਹੜਾ ਕੌਮ ਦੇ ਉੱਤੇ ਕੋਈ ਵੱਡਾ ਮਾਮਲਾ ਆ ਖੜੇ, ਉਹਦੇ ਵਿੱਚ ਤੁਸੀਂ ਮੂਹਰੇ ਆ ਕੇ ਖੜਨਾ ਹੁੰਦਾ। ਸੋ ਇਸ ਲਈ ਕੁਝ ਸਿਧਾਂਤ ਜਿਹੜੇ ਨਿਯਮ ਹੈ ਕਿ ਉਹਨੂੰ ਲੈ ਕੇ ਵੀ ਚਰਚਾ ਤੁਰ ਪਈ ਦੁਬਾਰਾ, ਤੇ ਇਸ ਚਿੱਠੀ ਦੇ ਵੱਲ ਵੀ ਚਰਚਾ ਤੁਰ ਪਈ ਕਿ ਜੱਦਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਲਿਖੀ ਗਈ ਚਿੱਠੀ ਕੀ ਉਹ ਸਹੀ ਸੀ, ਜਦੋਂ ਕਿ ਇਹਦੇ ਨਾਲ ਮੁੱਦਾ ਤਾਂ ਉੱਠਿਆ, ਚਰਚਾ ਤਾਂ ਹੋਈ, ਪਰ ਜਿਸ ਤਰੀਕੇ ਨਾਲ ਚਾਰਜੋਈ ਹੋਣੀ ਚਾਹੀਦੀ ਸੀ ਉਹ ਚਾਰਜੋਈ ਤਾਂ ਪੰਜਾਬ ਨੇ ਕੀਤੀ ਹੋਣੀ, ਪੰਥਕ ਧਿਰਾਂ ਨੇ ਕੀਤੀ ਹੋਣੀ ਜੀ। ਤੇ ਕੇਂਦਰ ਤਾਂ ਇੱਕ ਤੋਂ ਬਾਅਦ ਇੱਕ ਇਹੋ ਜਿਹੀਆਂ ਕਾਰਵਾਈਆਂ ਕਰਦਾ ਆ ਰਿਹਾ, ਚਾਹੇ ਉਹ ਧਾਰਮਿਕ ਮਸਲਿਆਂ 'ਚ ਦਖਲ ਹੋਵੇ, ਚਾਹੇ ਉਹ ਪੰਜਾਬ ਦੇ ਮਾਮਲਿਆਂ 'ਚ ਦਖਲ ਹੋਵੇ। ਸੋ ਇਹਦੇ ਤੇ ਗੌਰ ਕਰਨ ਦੀ ਲੋੜ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਆਪਾਂ ਝਟਕਾ ਮੀਟ ਦੀ, ਇਹਦੇ ਤੇ ਵੀ ਮਾਨ ਸਰਕਾਰ ਘਿਰੀ ਹੈ ਤੇ ਉਧਰ ਸਵਾਲ ਐਸਜੀਪੀਸੀ ਨੂੰ ਵੀ ਹੋ ਰਹੇ ਨੇ ਜੀ। ਬਿਲਕੁਲ, ਮਾਨ ਸਰਕਾਰ ਨੇ ਲੰਘੇ ਦਿਨੀ ਜਦੋਂ ਇਜਲਾਸ ਕੀਤਾ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ 350 ਸਾਲਾਂ ਦੇ ਸ਼ਹੀਦੀ ਦਿਹਾੜੇ ਦੇ ਹਵਾਲੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ, ਤਦ ਵੀ ਇਹ ਸਵਾਲ ਖੜਾ ਹੋਇਆ ਸੀਗਾ ਵੀ ਕਿ ਇਹ ਧਾਰਮਿਕ ਕੰਮਾਂ 'ਚ ਦਖਲ ਹੈ ਜੀ, ਪਰ ਇਹ ਕਹਿੰਦੇ ਨਹੀਂ ਕਿ ਅਸੀਂ ਤਾਂ ਸੇਵਾ 'ਚ ਆਏ ਹਾਂ, ਤੇ ਇਸ ਲਈ ਅਸੀਂ ਇਜਲਾਸ ਕਰਕੇ ਕੋਈ ਵੱਡਾ ਕੰਮ ਕਰਾਂਗੇ। ਸੈਸ਼ਨ ਬੁਲਾਇਆ ਇਹਨਾਂ ਨੇ ਉੱਥੇ, ਮਤਲਬ ਕਿ ਵਿਧਾਨ ਸਭਾ ਦਾ ਸੈੱਟ ਲਾਇਆ ਤੇ ਉਹਦੇ ਵਿੱਚੋਂ ਫਿਰ ਵੱਡਾ ਇਹ ਦਿਖਾਇਆ ਕਿ ਜੀ ਅਸੀਂ 3 ਨਗਰਾਂ ਨੂੰ ਅਸੀਂ ਧਾਰਮਿਕ ਨਗਰੀ ਵਜੋਂ ਪਵਿੱਤਰ ਸ਼ਹਿਰ ਐਲਾਨ ਰਹੇ ਹਾਂ, ਸ਼੍ਰੀ ਅਨੰਦਪੁਰ ਸਾਹਿਬ ਨੂੰ, ਤਲਵੰਡੀ ਸਾਬੋ ਨੂੰ ਤੇ ਅੰਮ੍ਰਿਤਸਰ ਨੂੰ। ਅੰਮ੍ਰਿਤਸਰ ਦੇ ਉੱਤੇ ਮਸਲਾ ਵੀ ਖੜਾ ਹੋਇਆ ਕਿ ਪਹਿਲਾਂ ਗਲਿਆਰਾ ਕਿਹਾ ਸੀ ਜੀ, ਉਹ ਕਹਿੰਦੇ ਘੱਟੋ ਘੱਟ ਪੁਰਾਤਨ ਸ਼ਹਿਰ ਤਾਂ ਕਹਿ ਦੋ ਜਿਹੜਾ ਪੁਰਾਣੇ ਦਰਵਾਜ਼ਿਆਂ ਦੇ ਅੰਦਰ ਆਉਂਦਾ ਹੈ, ਉਹ ਕਹਿੰਦੇ ਚਲੋ ਜੀ ਹੋ ਗਿਆ ਜੀ ਇਹ ਵੀ। ਫਿਰ ਉਹ ਤੋਂ ਬਾਅਦ ਕੁਝ ਦੁਕਾਨਦਾਰਾਂ ਦੇ ਸਵਾਲ ਆਉਣ ਲੱਗ ਪਏ ਕਿ ਨਹੀਂ ਜੀ ਇਹ ਤਾਂ ਸਾਡਾ ਕਾਰੋਬਾਰ ਖਤਮ ਹੋ ਜਾਊਗਾ ਜੀ, ਸਾਨੂੰ ਵਾਰ-ਵਾਰ ਖਟਿਆ ਜਾ ਰਿਹਾ ਹੈ ਨਾ। ਪਰ ਇਹ ਸਾਰੀਆਂ ਦੇ ਵਿਚਾਲੇ ਬੀਬੀ ਕਿਰਨਜੋਤ ਕੌਰ ਨੇ ਵੱਡੀ ਪੋਸਟ ਪਾਈ ਔਰ ਉਹ ਵੱਡੀ ਪੋਸਟ ਦੇ ਵਿੱਚ ਉਹਨਾਂ ਨੇ ਸਪਸ਼ਟ ਲਫ਼ਜ਼ਾਂ 'ਚ ਗੱਲ ਕਹੀ ਕਿ ਇਹ ਬੀੜੀ, ਸਿਗਰਟ, ਤਮਾਕੂ, ਜਰਦਾ, ਗੁਟਕਾ, ਸ਼ਰਾਬ, ਇਹ ਸਾਰਾ ਕੁਝ ਅਲਾਮਤਾਂ ਮਤਲਬ ਕਿ ਸਿੱਖੀ ਤੋਂ ਵਰਜਿਤ ਨੇ, ਸਿੱਖੀ ਦੇ ਵਿੱਚ ਕਿ ਤੋਂ ਦੂਰ ਰਹਿਣਾ, ਪਰ ਝਟਕਾ ਮੀਟ ਤਾਂ ਪ੍ਰਵਾਨਤ ਹੈ ਸਾਡੇ। ਤੇ ਤੁਸੀਂ ਇਸ ਸਾਰੇ ਚੱਕਰ 'ਚ ਝਟਕਾ ਮੀਟ ਨੂੰ ਵੀ ਦੂਰ ਕਰ ਰਹੇ ਹੋ ਕਿ ਇਹ ਤਾਂ ਉਹਨਾਂ ਨੇ ਹਵਾਲਾ ਦਿੱਤਾ ਕਿ ਇਹਦੇ ਵਿੱਚ ਤੁਸੀਂ ਬ੍ਰਾਹਮਣਵਾਦੀ ਬਣਾ ਰਹੇ ਹੋ। ਮਤਲਬ ਬ੍ਰਾਹਮਣ ਧਰਮ ਦੇ ਵਿੱਚ, ਹਿੰਦੂ ਮਤ ਦੇ ਵਿੱਚ ਜੋ ਆਪਣੀਆਂ ਮਾਨਤਾਵਾਂ ਨੇ ਉਹਨਾਂ ਦੀਆਂ ਮਾਨਤਾਵਾਂ ਨੇ, ਪਰ ਦੂਸਰੇ ਧਰਮ 'ਚ ਜੇ ਉਹੀਆਂ ਮਾਨਤਾ ਥੋਪਣ ਦੀ ਕੋਈ ਕਵਾਇਦ ਹੁੰਦੀ ਹੈ ਤਾਂ ਉਹ ਅਗਲਿਆਂ ਦਾ ਸਵਾਲ ਹੈ। ਤੇ ਉਹਦੇ ਵਿੱਚ ਬੀਬੀ ਕਿਰਨਜੋਤ ਕੌਰ ਨੇ ਜਦੋਂ ਇਹ ਸਵਾਲ ਖੜਾ ਕੀਤਾ ਤਾਂ ਉਹ ਮੈਨੂੰ ਲੱਗਦਾ ਕਿ ਇੱਕ ਤੀਰ ਨਾਲ ਕਈ ਨਿਸ਼ਾਨੇ ਬਣ ਰਹੇ ਨੇ ਜੀ। ਹਵਾਲਾ ਉਹ ਬ੍ਰਾਹਮਣਵਾਦ ਦਾ ਦੇ ਰਹੇ ਨੇ, ਨਿਸ਼ਾਨੇ ਤੇ ਉਹਨਾਂ ਦੇ ਡੇਰਾਵਾਦ ਵੀ ਹੈ ਕਿ ਜਿਹੜੀ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਹੈ ਉਹ ਜਿਹੜੀ ਸਿਧਾਂਤ ਅਨੁਸਾਰ, ਗੁਰੂ ਮਰਿਆਦਾ ਅਨੁਸਾਰ ਹੈ, ਉਹਦੇ ਹਵਾਲੇ ਨਾਲ ਉਹ ਕਹਿ ਰਹੇ ਨੇ ਕਿ ਇੱਕ ਮਰਿਆਦਾ ਉਹ ਹੈ, ਦੂਸਰੀ ਡੇਰਿਆਂ ਦੀ ਮਰਿਆਦਾ ਜਿਨ੍ਹਾਂ ਨੇ ਆਪਣੀਆਂ ਕਈ ਚੀਜ਼ਾਂ ਵਿੱਚ ਜੋੜ ਲਈਆਂ, ਜਿਹਦੇ ਵਿੱਚੋਂ ਇਹ ਸਾਰਾ ਕੁਝ ਕਹਿੰਦੇ ਨੇ ਛੱਡੋ ਜੀ,
ਤਾਂ ਫਿਰ ਇਸੇ ਦਾ ਨਤੀਜਾ ਨਾ ਕਿ ਇੱਕ ਧਿਰ ਸਿੱਖੀ ਦੇ ਵਿੱਚ ਮੰਨਦੀ ਹੈ ਕਿ ਵੀ ਝਟਕਾ ਖਾਣਾ, ਮੀਟ ਖਾਣਾ ਕੋਈ ਗਲਤ ਨਹੀਂ। ਦੂਸਰੀ ਧਿਰ ਕਹਿੰਦੀ ਹੈ ਕਿ ਨਹੀਂ, ਜਦੋਂ ਅੰਮ੍ਰਿਤ ਛਕ ਲਿਆ ਫਿਰ ਇਹ ਚੀਜ਼ਾਂ ਦੀ ਕੀ ਲੋੜ ਹੈ। ਇਹਨਾਂ ਦੋਵਾਂ ਦੇ ਵਿਚਾਲੇ ਇੱਕ ਧਿਰ ਉਹ ਵੀ ਹੈ ਜਿਹੜੀ ਕਹਿੰਦੀ ਕਿ ਅੰਮ੍ਰਿਤ ਛਕ ਲਓ ਤੇ ਫਿਰ ਸਾਹਮਣੇ ਜਿੰਨਾ ਖਾਓ, ਮਾੜਾ ਜਿਹਾ ਉਹਲਾ ਰੱਖ ਲਿਆ ਕਰੋ, ਕੋਈ ਗੱਲ ਨਹੀਂ। ਸੋ ਇਹ ਤਿੰਨ ਤਰ੍ਹਾਂ ਦੀ ਜਿਹੜੀ ਧਾਰਨਾ ਵਾ, ਉਹਦੇ ਤੇ ਵੀ ਮੈਨੂੰ ਲੱਗਦਾ ਕਿ ਇਹ ਮੌਕਾ ਆ ਗਿਆ ਕਿ ਸਾਰਾ ਮਸਲਾ ਹੱਲ ਹੋ ਸਕਦਾ ਹੈ ਇਸ ਹਵਾਲੇ ਨਾਲ। ਇਹਦੇ ਤੇ ਮੰਥਨ ਦੀ ਲੋੜ ਹੈ, ਇਹਦੀ ਦੁਵਿਧਾ ਚੋਂ ਨਿਕਲਣ ਦੀ ਲੋੜ ਹੈ। ਪਰ ਬੀਬੀ ਕਰਨਜੋਤ ਕੌਰ ਨੇ ਸਵਾਲ ਤਾਂ ਸਰਕਾਰ ਦੇ ਹਵਾਲੇ ਨਾਲ ਖੜਾ ਕੀਤਾ ਕਿ ਸਰਕਾਰ ਇਹ ਵਧੀਕੀ ਕਰ ਰਹੀ ਹੈ, ਇਹਨਾਂ ਸ਼ਹਿਰਾਂ ਦੇ ਵਿੱਚੋਂ ਇਹ ਸਾਰਾ ਕੁਝ ਬਾਹਰ ਕਰਕੇ ਸਿੱਖਾਂ ਨੂੰ ਮਤਲਬ ਝਟਕਾ ਮੀਟ ਤੋਂ ਵੀ ਦੂਰ ਕਰ ਰਹੀ ਹੈ ਕਿ ਸਾਡੇ ਹਲਾਲ ਨਹੀਂ ਮਨਜ਼ੂਰ, ਝਟਕਾ ਤਾਂ ਮਨਜ਼ੂਰ ਹੈ। ਫਿਰ ਉਹਨਾਂ ਨੇ ਹਵਾਲਾ ਦਿੱਤਾ ਕਿ ਜੀ 1935 ਦੇ ਵਿੱਚ ਝਟਕਾ ਕਾਨਫਰੰਸ ਹੋਈ ਸੀ। ਫਿਰ ਉਹਨਾਂ ਨੇ ਸਾਖੀਆਂ ਦੇ ਹਵਾਲੇ ਨਾਲ ਹਵਾਲਾ ਦਿੱਤਾ ਕਿ ਜਦੋਂ ਗ੍ਰਹਿਣ ਲੱਗਿਆ ਸੀ ਕੁਰੂਕਸ਼ੇਤਰ ਚ, ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਹਿਰਨ ਰਿੰਨ ਲਿਆ ਸੀ। ਸੋ ਇਸ ਲਈ ਮਤਲਬ ਕਿ ਉਹ ਹਵਾਲਿਆਂ ਦੇ ਵਿੱਚ ਸਾਡੇ ਫਿਰ ਜੰਗਾਂ ਦੇ ਦੌਰਾਨ ਘੋੜਿਆਂ ਦੇ ਉੱਤੇ ਰਾਤਾਂ ਕੱਟਦਿਆਂ ਸਿੰਘਾਂ ਨੇ ਜੰਗਲਾਂ ਜਿਵੇਂ ਰਾਤਾਂ ਕੱਟੀਆਂ, ਉਹਦਾ ਹਵਾਲਾ ਆਇਆ ਕਿ ਉਹ ਸਾਰੇ ਹਵਾਲਿਆਂ ਦਾ ਉਹਨਾਂ ਨੇ ਕਿਹਾ ਕਿ ਝਟਕਾ ਨੂੰ ਦੂਰ ਕੀਤਾ ਜਾ ਰਿਹਾ। ਹੁਣ ਇਸ ਲਈ ਜਿੱਥੇ ਇਹ ਪਹਿਲੂ ਹੱਲ ਹੋਣ ਦਾ ਸਵਾਲ ਆ ਗਿਆ, ਉੱਥੇ ਸਰਕਾਰ ਤੇ ਸਵਾਲ ਆ ਗਿਆ, ਉੱਥੇ ਸ਼੍ਰੋਮਣੀ ਕਮੇਟੀ ਤੇ ਸਵਾਲ ਆ ਗਿਆ ਕਿ ਭਾਈ ਬੀਬੀ ਤੁਹਾਡੀ ਜਨਰਲ ਸਕੱਤਰ ਰਹੀ ਆ, ਅੱਜ ਦੀ ਤਰੀਕ ਚ ਐਸਜੀਪੀਸੀ ਦੀ ਮੈਂਬਰ ਆ। ਇਹ ਵੱਖਰੀ ਗੱਲ ਹੈ ਕਿ ਹੁਣ ਵਾਲੀ ਕਾਬਜ਼ ਧਿਰ ਨਾਲ ਨਹੀਂ ਹੈਗੀ, ਬਾਦਲ ਧਿਰ ਨਾਲ ਨਹੀਂ ਹੈਗੀ, ਹੈ ਨਾ, ਪ੍ਰਧਾਨ ਐਡਵੋਕੇਟ ਧਾਮੀ ਹੋਰਾਂ ਨਾਲ ਨਹੀਂ ਹੈਗੀ, ਉਹ ਦੂਸਰੇ ਪਾਸੇ ਖੜੀ ਹੋਵੇ। ਪਰ ਉਹਦਾ ਜੇ ਸਵਾਲ ਬਾਜਵਾ ਤਾਂ ਐਸਜੀਪੀਸੀ ਇਹਦੇ ਸਪਸ਼ਟਤਾ ਦੇਵੇ ਕਿ ਵੀ ਉਹ ਵੀ ਇਹਦੇ ਨਾਲ ਸਹਿਮਤ ਨੇ ਜਾਂ ਨਹੀਂ ਸਹਿਮਤ। ਉਹ ਵੀ ਸਰਕਾਰ ਨੂੰ ਸਵਾਲ ਕਰ ਰਹੇ ਨੇ ਕਿ ਨਹੀਂ ਕਰ ਰਹੇ। ਸੋ ਝਟਕਾ ਮੀਟ ਨੇ ਜਿੱਥੇ ਸਰਕਾਰ ਨੂੰ ਘੇਰਿਆ, ਉੱਥੇ ਘਿਰੀ ਹੋਈ ਐਸਜੀਪੀਸੀ। ਜੀ ਬਿਲਕੁਲ। ਤੇ ਗੱਲ ਕਰੀਏ ਸੁਪਰੀਮ ਕੋਰਟ ਦੇ ਵਿੱਚ 2 ਜ਼ਮਾਨਤ ਪਟੀਸ਼ਨਾਂ ਦੇ ਬਾਰੇ। ਬਿਕਰਮ ਮਜੀਠੀਆ ਨੂੰ ਹਾਂ ਹੋਈ ਹੈ ਤੇ ਕਹਿੰਦੇ ਹਰਚਰਨ ਸਿੰਘ ਭੁੱਲਰ ਨੂੰ ਨਾ ਹੋ ਗਈ ਹੈ ਜੀ। ਬਿਲਕੁਲ ਜੀ, ਵੈਸੇ ਤਾਂ ਉਹ ਤੋਂ ਪਹਿਲਾਂ ਆਪਾਂ ਅੰਮ੍ਰਿਤਪਾਲ ਸਿੰਘ ਵਾਲਾ ਮਾਮਲਾ ਲਗਾਤਾਰ ਬਚਦੇ ਰਹੇ। ਅੰਮ੍ਰਿਤਪਾਲ ਸਿੰਘ ਵੀ ਪੈਰੋਲ ਦੇ ਲਈ ਸੁਪਰੀਮ ਕੋਰਟ ਗਏ ਸੀ, ਉਹਨਾਂ ਨੇ ਫਿਰ ਉਹਨਾਂ ਨੂੰ ਹਾਈ ਕੋਰਟ ਭੇਜਤਾ ਸੀ। ਹਾਈ ਕੋਰਟ 'ਚ ਜੋ ਡਰਾਮਾ ਇੰਨੇ ਦਿਨ ਚੱਲਿਆ ਆਪਾਂ ਸਭ ਨੇ ਦੇਖਿਆ। ਫਿਰ ਵਕੀਲਾਂ ਦੇ ਹਵਾਲੇ ਨਾਲ ਕਹਿ ਦਿੱਤਾ ਗਿਆ ਜੀ ਪਟੀਸ਼ਨ ਦਾ ਨਿਪਟਾਰਾ। ਆਪਾਂ ਕੱਲ ਵੀ ਗੱਲ ਕਰਦੇ, ਨਿਪਟਾਰਾ ਕਿਵੇਂ? ਨਿਪਟਾਰਾ ਦਾ ਤਾਂ ਹੀ ਜੇ ਤੁਸੀਂ ਪੈਰੋਲ ਨੂੰ ਹਾਂ ਕਰੋ ਜਾਂ ਪੈਰੋਲ ਨੂੰ ਨਾ ਕਰੋ। ਤੁਸੀਂ ਹਾਂ ਵੀ ਨਹੀਂ ਕੀਤੀ, ਨਾ ਵੀ ਨਹੀਂ ਕੀਤੀ, ਤੇ ਅਗਲੇ ਦਾ ਵਕਤ ਵੀ ਲੰਘ ਗਿਆ, ਫਿਰ ਤੁਸੀਂ ਕਹਿੰਦੇ ਨਿਪਟਾਰਾ ਹੋ ਗਿਆ। ਹੁਣ ਇਹਦਾ ਮਤਲਬ ਅਗਲੀ ਵਾਰ ਜਦੋਂ ਸੈਸ਼ਨ ਹੋਊਗਾ ਤਾਂ ਉਹ ਨਵੀਂ ਪਟੀਸ਼ਨ ਪਾਵੇ, ਫਿਰ ਨਵੇਂ ਸਿਰੇ ਪਾਚਿਓ। ਹੁਣ ਇਹਨੂੰ ਨਿਬੇੜ ਲੈਂਦੇ ਕਿ ਅਗਲੀ ਵਾਰ ਦੇਣੀ ਹੈ ਕਿ ਨਹੀਂ ਦੇਣੀ ਪਹਿਲਾਂ ਤੋਂ। ਉਸ ਤੋਂ ਬਾਅਦ ਫਿਰ ਹੁਣ ਆਹ 2 ਮਾਮਲੇ ਨੇ। ਹਰਚਰਨ ਭੁੱਲਰ ਵਾਲੇ ਮਾਮਲੇ ਦੇ ਵਿੱਚ ਉਹ ਬੈਂਕ ਦੇ ਖਾਤੇ ਕੁੱਤੇ ਕੁਝ ਸੀਜ਼ਾਂ ਖੁੱਲ ਗਈਆਂ ਤੇ ਪਰਿਵਾਰ ਨੂੰ ਵਰਤਣ ਦਾ ਅਧਿਕਾਰ ਮਿਲ ਗਿਆ ਤੇ ਉਹਨੂੰ ਲੱਗਿਆ ਕਿ ਚਲੋ ਮਤਲਬ ਉਂਗਲੀ ਪਹੁੰਚਾ ਫੜ ਕੇ ਉਂਗਲ ਫੰਡ ਤੱਕ ਜਾਣਾ ਹੈ ਨਾ। ਤੇ ਉਹਨਾਂ ਨੇ ਜੀ ਪਟੀਸ਼ਨ ਪਾਤੀ ਸੁਪਰੀਮ ਕੋਰਟ 'ਚ ਕਿ ਜੀ ਮੈਨੂੰ ਜ਼ਮਾਨਤ ਦਿਓ ਜੀ, ਸੀਬੀਆਈ ਦਾ ਕੇਸ ਰੱਦ ਹੋਵੇ ਜੀ, ਸੀਬੀਆਈ ਦੀ ਜਾਂਚ ਤਾਂ ਬਣਦੀ ਹੋਣੀ। ਸੁਪਰੀਮ ਕੋਰਟ ਨੇ ਬਰੰਗ ਲਿਫਾਫੇ ਮੰਗ ਵਾਪਸ ਮੋੜਤੀ ਹੈ ਪਟੀਸ਼ਨ। ਉਹ ਕਹਿੰਦੇ ਕਿ ਇਹ ਪਟੀਸ਼ਨ ਮਨਜ਼ੂਰ ਨਹੀਂ ਹੋਣੀ, ਸੀਬੀਆਈ ਨੂੰ ਅਧਿਕਾਰ ਹੈ ਉਹ ਆਪਣੀ ਕਾਰਵਾਈ ਆਪਣੇ ਤਰੀਕੇ ਨਾਲ ਕਰੇ, ਆਪਣੀ ਜੋ ਕਰ। ਵੈਸੇ ਸੀਬੀਆਈ ਦਾ ਮਾਮਲਾ ਵੀ ਠੰਡਾ ਪਿਆ ਨਜ਼ਰ ਆਉਂਦਾ ਹੁਣ, ਨਾ ਡੈਰੀ ਦੇ ਪੰਨੇ ਖੁੱਲਦੇ ਨੇ, ਨਾ ਨਾਮ ਜ਼ਿਕਰ ਆਉਂਦਾ, ਨਾ ਕਿਸੇ ਨੂੰ ਹੋਰ ਪੁੱਛਗਿੱਛ ਹੁੰਦੀ ਹੈ, ਨਾ ਕੁਝ ਹੁੰਦਾ। ਉਹ ਸਾਰਾ ਮਾਮਲਾ ਠੰਡਾ ਹੋਇਆ ਲੱਗਦਾ। ਸਹੀ ਹੈ। ਪਰ ਸੁਪਰੀਮ ਕੋਰਟ ਨੇ ਪਟੀਸ਼ਨ ਦੀ ਅਰਜੀ ਹਰਚਰਨ ਸਿੰਘ ਭੁੱਲਰ ਦੀ ਖਾਰਜ ਕਰਤੀ। ਦੂਸਰੇ ਪਾਸੇ ਬਿਕਰਮ ਮਜੀਠੀਆ ਹਾਈ ਕੋਰਟ ਦੇ ਵਿੱਚ ਜ਼ਮਾਨਤ ਵਾਲੀ ਪਟੀਸ਼ਨ ਲੈ ਕੇ ਗਏ ਹੋਏ ਸੀ, ਜਿਹੜੀ ਕਈ ਦਿਨ ਇਸੇ ਤਰੀਕਾ ਕਰਨਾ ਚੱਲਦੀ ਰਹੀ ਤੇ ਉੱਥੇ ਵੀ ਇਹ ਚਰਚਾ ਉੱਠਦੀ ਰਹੀ ਕਿ ਬਈ ਇਹ ਤਰੀਕਾਕਾਰ ਕੀ ਹੈ, ਉੱਥੇ ਫੈਸਲਾ ਕਿਉਂ ਨਹੀਂ ਹੁੰਦਾ। ਕਦੇ ਪੰਜਾਬ ਸਰਕਾਰ ਦਾ ਆਹ ਹਵਾਲਾ, ਕਦੇ ਉਹ ਹਵਾਲਾ। ਮੀਡੀਆ 'ਚ ਤੁਸੀਂ ਕਹਿੰਦੇ ਹੋ, ਜਨਤਕ ਤੁਸੀਂ ਕਹਿੰਦੇ ਹੋ ਜੀ ਕਿ ਉਹ ਤਾਂ ਡਰੱਗ ਮਾਮਲੇ 'ਚ ਹੈ, ਤੇ ਡਰੱਗ ਵਾਲਾ ਕਦੇ ਚਲਾਨ ਵੀ ਪੇਸ਼ ਨਹੀਂ ਕਰਦੇ, ਫਸਿਆ ਉਹ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ। ਚਲੋ ਉਹਨੇ ਵੀ ਸੁਪਰੀਮ ਕੋਰਟ ਦਾ ਰੁਖ ਕੀਤਾ ਜਦੋਂ ਹਾਈ ਕੋਰਟ 'ਚ ਉਹਨੂੰ ਕੋਈ ਖੈਰ ਨਹੀਂ ਪਈ ਤੇ ਉਹ ਵੀ ਆਪਣੀ ਜ਼ਮਾਨਤ ਅਰਜੀ ਲਈ ਸੁਪਰੀਮ ਕੋਰਟ ਪਹੁੰਚ ਗਏ ਬਿਕਰਮ ਮਜੀਠੀਆ। ਜਦੋਂ ਉੱਥੇ ਪਹੁੰਚੇ ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਮਨਜ਼ੂਰ ਕਰ ਲਈ ਤੇ ਪੰਜਾਬ ਸਰਕਾਰ ਨੂੰ 4 ਹਫ਼ਤਿਆਂ 'ਚ ਜਵਾਬ ਦਾਖਲ ਕਰਨ ਦਾ ਹੁਕਮ ਦੇ ਦਿੱਤਾ। ਠੀਕ ਹੈ ਜੀ। ਹੁਣ 4 ਹਫ਼ਤਿਆਂ ਦਾ ਮਤਲਬ ਜਨਵਰੀ ਦੀ 19 ਤਰੀਕ ਨੂੰ ਸੁਣਵਾਈ ਹੋਣੀ ਹੈ। ਉਹ ਤੋਂ ਪਹਿਲਾਂ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰੂਗੀ, ਸੋ ਫਿਰ ਉਹ ਤੋਂ ਬਾਅਦ ਫੈਸਲਾ ਲੈ ਸਕਦੀ ਹੈ ਸੁਪਰੀਮ ਕੋਰਟ ਕਿ ਪਟੀਸ਼ਨ ਜ਼ਮਾਨਤ ਮਿਲਣੀ ਹੈ ਕਿ ਨਹੀਂ ਮਿਲਣੀ। ਪਰ ਇੰਨਾ ਜ਼ਰੂਰ ਸਾਫ਼ ਹੋ ਗਿਆ ਕਿ ਇਹਦਾ ਮਤਲਬ 19 ਤਰੀਕ ਤੱਕ ਤਾਂ ਜ਼ਮਾਨਤ ਨਹੀਂ ਹੈਗੀ। ਸੋ 19 ਤਰੀਕ ਤੱਕ ਤਾਂ ਗਈ ਖਾਣੀ, ਉਹ ਤੋਂ ਬਾਅਦ ਦੇਖਦੇ ਜੁੜ ਕੀ ਹੁੰਦਾ ਜੀ। ਤੇ ਜਾਂਦਿਆਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਮੌਸਮ ਦੀ, ਕਹਿੰਦੇ ਧੁੰਦ ਦਾ ਪਸਾਰਾ ਹੋ ਗਿਆ ਤੇ ਹਾਈ ਅਲਰਟ ਜਾਰੀ ਹੈ ਜੀ। ਬਿਲਕੁਲ ਜੀ, ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 2 ਦਿਨਾਂ ਤੋਂ ਧੁੰਦ ਦੀ ਚਾਦਰ ਛਾਉਣ ਲੱਗੀ ਹੈ। ਕਾਫੀ ਜ਼ਿਆਦਾ ਕੋਹਰਾ ਪੈਣ ਲੱਗਿਆ ਤੇ ਠੰਡ ਪੂਰੀ ਤਰ੍ਹਾਂ ਉਤਰ ਆਈ ਹੈ ਕਿ ਪਰ ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੇ ਵਿੱਚ ਜਾਂ 48 ਘੰਟਿਆਂ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕਣਮਣ ਕਾਣੀ ਹੋ ਸਕਦੀ ਹੈ। ਸੋ ਕਿਉਂਕਿ ਸੁੱਕੀ ਠੰਡ ਵੈਸੇ ਖਰਾਬ ਬਹੁਤ ਕਰਦੀ ਹੈ ਜੀ, ਗਲੇ ਖਰਾਬ, ਬੁਖਾਰ ਜਾਂ ਕੁਝ ਹੋਰ ਹੈ ਨਾ। ਸੋ ਇਸ ਲਈ ਮੀਂਹ ਪੈਣਾ ਵੀ ਚਾਹੀਦਾ, ਪਰ ਮੀਂਹ ਪੈਣ ਤੋਂ ਬਾਅਦ ਠੰਡ ਹੋਰ ਜ਼ਿਆਦਾ ਵਧਣ ਦੀ ਹੈ। ਕੱਲ ਮੈਂ ਦੇਖ ਰਿਹਾ ਸੀ ਹੁਸ਼ਿਆਰਪੁਰ 'ਚ ਤਾਪਮਾਨ ਘੱਟ ਤੋਂ ਘੱਟ 4 ਡਿਗਰੀ ਤੱਕ ਗਿਆ
ਸੋ ਇਸ ਲਈ ਕਾਫੀ ਠੰਡ ਨੇ ਦਸਤਕ ਦੇ ਦਿੱਤੀ ਹੈ ਤੇ ਧੁੰਦ ਦੇ ਕਾਰਨ ਹਾਦਸੇ ਵੀ ਲਗਾਤਾਰ ਵਾਪਰਨ ਲੱਗੇ ਨੇ। ਇਸ ਲਈ ਇਸ ਦੇ ਮਾਮਲੇ 'ਚ ਵੀ ਚੌਕਸੀ ਰੱਖਣ ਦੀ ਲੋੜ ਹੈ। ਸੋ ਮੌਸਮ ਹੈ ਜੀ, ਮੌਸਮ ਜਿਹੜਾ ਆਉਂਦਾ ਉਹਨੇ ਆਉਣਾ ਹੀ ਆਉਣਾ। ਆਮਦ ਹੋ ਗਈ ਹੈ ਠੰਡ ਦੀ। ਵੈਸੇ ਵੀ ਪੋਹ ਦਾ ਮਹੀਨਾ ਇਹਨਾਂ ਦਿਨਾਂ 'ਚ ਤਾਂ ਆਪਾਂ ਪਤਾ ਹੀ ਹੈ, ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਹਾੜੇ ਹੁੰਦੇ ਨੇ, ਠੰਡ ਕਹਿਰਦੀ ਸੀਗੀ ਜੀ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ। ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਆਪਾਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਆਪਾਂ ਵਿਸ਼ੇਸ਼ ਇਜਲਾਸ ਜਿਹੜਾ ਡਰਾਮੇਬਾਜ਼ੀ ਤੋਂ ਲੈ ਕੇ ਤੇ ਜਥੇਦਾਰ ਗੜਗੱਜ ਸਾਹਿਬ ਨੂੰ ਜਿਹੜੀ ਚਿੱਠੀ ਆਈ ਜੇਲ੍ਹ ਦੇ ਵਿੱਚ ਉਹਦੇ ਤੇ ਉੱਤੇ, ਤੇ ਇਹਦੇ ਨਾਲ ਆਪਾਂ ਜਿਹੜੀਆਂ ਖਬਰਾਂ ਸੀ ਪੰਜਾਬ ਦੇ ਵਿੱਚ ਹੋਰ ਅਹਿਮ ਜਿਨ੍ਹਾਂ ਖਬਰਾਂ ਤੇ ਚਰਚਾ ਹੋਣੀ ਚਾਹੀਦੀ ਸੀ, ਜਿਵੇਂ ਝਟਕਾ ਮੀਟ ਦੇ ਉੱਤੇ ਮਾਨ ਸਰਕਾਰ ਵੀ ਘਿਰੀ, SGPC ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਤੇ ਭੁੱਲਰ ਪਹੁੰਚੇ ਸਨ, ਦੋਨਾਂ ਨੂੰ ਹਾਂ ਹੋਈ ਹੈ, ਦੋਨਾਂ 'ਚ ਇੱਕ ਨੂੰ ਹਾਂ ਹੋਈ ਹੈ ਤੇ ਇੱਕ ਨੂੰ ਨਾ ਹੋਈ ਹੈ। ਤੇ ਜਿਵੇਂ ਪੰਜਾਬ ਦਾ ਮੌਸਮ ਲਗਾਤਾਰ ਜਿਹੜਾ ਕਰਵਟ ਆ ਉਹ ਬਦਲਦਾ ਜਾ ਰਿਹਾ, ਤੇ ਇਸ ਸੰਬੰਧ ਦੇ ਵਿੱਚ ਆਪਾਂ ਇਹ ਵੀ ਦੇਖਦੇ ਹਾਂ ਕਿ ਲੋਕਾਂ ਨੂੰ ਸੜਕ ਹਾਦਸਿਆਂ ਨੂੰ ਲੈ ਕੇ ਵੀ ਆਪਾਂ ਲੰਘੇ ਦਿਨਾਂ ਦੇ ਵਿੱਚ ਜਿਹੜੀ ਇਹ ਖਬਰ ਸਾਂਝੀ ਕੀਤੀ ਸੀ, ਕਿਉਂਕਿ ਜਿੰਨਾ ਟ੍ਰੈਫਿਕ ਵਧਿਆ ਉਸ ਹਿਸਾਬ ਦੇ ਨਾਲ ਉੱਥੋਂ ਦਾ ਇਨਫਰਾਸਟਰਕਚਰ ਨਹੀਂ ਜਿਹੜਾ ਵੱਧ ਸਕਿਆ। ਇਹ ਆਪਾਂ ਨੂੰ ਪਤਾ ਹੀ ਹੈ। ਚਲੋ ਬੇਸ਼ੱਕ ਸੜਕਾਂ ਹਾਈਵੇਜ਼ ਬਹੁਤ ਬਣਾਏ ਨੇ, ਪਰ ਉਸ ਹਿਸਾਬ ਦੇ ਨਾਲ ਟ੍ਰੈਫਿਕ ਦੇ ਵਿੱਚ ਵੀ ਬਹੁਤ ਜਿਹੜਾ ਵਾਧਾ ਉਹ ਹੋਇਆ। ਪੰਜਾਬੀ DSA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬੀ DSA ਦੇ ਜਿਹੜੇ ਅਹਿਮ ਪ੍ਰੋਗਰਾਮ ਨੇ ਉਹਨਾਂ ਨੂੰ ਆਪਾਂ ਪੰਜਾਬੀ TV USA ਦੇ ਉੱਤੇ ਵੀ ਲੈ ਕੇ ਆਉਣਾ ਤੁਹਾਡੇ ਲਈ ਵੀਡੀਓਜ਼ ਦੇ ਰੂਪ ਦੇ ਵਿੱਚ, ਤੇ ਇਹਦੇ ਨਾਲ ਆਪਾਂ ਤੁਹਾਡੇ ਸਾਰਿਆਂ ਦੇ ਲਈ ਜਿਹੜੇ ਕਲਿੱਪਸ ਦੇ ਰੂਪ ਦੇ ਵਿੱਚ ਵੀ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਸਾਂਝੇ ਕਰਦੇ ਰਹੀਦਾ। TikTok ਤੇ Instagram ਦੇ ਉੱਤੇ ਪੰਜਾਬੀ DSA ਦੇ ਇਹਨਾਂ ਮੰਚਾਂ ਦੇ ਉੱਤੇ ਵੀ ਤੁਸੀਂ ਨਾਲ ਜ਼ਰੂਰ ਜੁੜੋ। ਸੋ ਅਖੀਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।